अस्सलाम वालेकुम सत श्री अकाल जी। उम्मीद करना कि सारे ठीक होवोगे और अज की नवी वीडियो जी है इस किता दी जामे दी ते ये मोहम्मद अहमद भाई ने जी इन्हें अपनी थ्योरी पास की इन्हें किता हूँ साइन किया तो तुहानू बहुत बहुत मुबारक होवे और इन्हें अपनी स्टोरी भी दसी किस तरह किया कैंप में सन तो ये इंशाल्लाह मैं स्टोरी तुहाडे नाल शेयर करांगा क्योंकि हुण शेयर की तो वीडियो ज़्यादा लंबी हो जानी है। ते पहला सवाल है जी, il segnale raffigurato indica è ਨਿਸ਼ਾਨ ਕਹਿੰਦਾ ਦੱਸ ਰਿਹਾ ਹੈ la fine del divieto di sosta ਕਿ ਜਿਹੜਾ divieto di sosta ਸੀ ਮਤਲਬ ਜਿਹੜਾ sosta ਕਰਨਾ ਮਨਾ ਸੀ ਉਹ fine ਹੋ ਗਿਆ, ਖਤਮ ਹੋ ਗਿਆ in seconda fila ਦੂਸਰੀ ਲਾਈਨ ਫਾਲਸ ਹੋ ਜੀ divieto di sosta ਦਾ ਨਿਸ਼ਾਨ ਨਹੀਂ ਹੈ। ਦੂਸਰਾ ਸਵਾਲ ਜੀ, in una strada a doppio senso di circolazione ਕਹਿੰਦਾ doppio senso ਸੜਕ ਦੇ ਵਿੱਚ con la segnaletica indicata in figura ਜਿਹੜਾ ਨਿਸ਼ਾਨ ਤਸਵੀਰ ਦਿਖਾਇਆ ਗਿਆ ਹੈ ਇਹਦੇ ਨਾਲ si può effettuare un sorpasso ਕਹਿੰਦਾ ਓਵਰਟੇਕ ਕਰ ਸਕਦੇ ਹੋ anche superando la striscia di mezzo center ਵਾਲੀ ਲਾਈਨ ਨੂੰ ਪਾਰ ਕਰਕੇ ਵੀ ਵੇਰੋ ਜੀ ਪਾਰ ਕਰ ਸਕਦੇ ਹਾਂ ਕਿਉਂਕਿ ਡਿਸਕੰਟੀਨਿਊ ਲਾਈਨ ਹੈ। ਅੱਛਾ ਜੀ ਤੀਸਰਾ ਸਵਾਲ ਜਿਹੜੀ ਪਨੇਲੋ ਤੋਂ ਨਜ਼ਰ ਆ ਰਹੀ ਹੈ ਇਹ ਅੱਗੇ ਡਿਟੇਲ ਮੈਂ ਵੀਡੀਓ ਵਿੱਚ ਸਾਰੀਆਂ ਦੱਸੀਆਂ ਨੇ। ਇਹਦਾ ਹੀ ਮਤਲਬ ਹੁੰਦਾ ਕਿ ਤੁਸੀਂ ਇਹਦੇ ਤੋਂ ਫਾਸਲਾ ਰੱਖਣਾ ਹੈ, ਦੂਰ ਰਹਿਣਾ ਹੈ ਕਿਉਂਕਿ ਸਮਾਨ ਅੱਗੋਂ ਡਿੱਗ ਸਕਦਾ ਕਿਉਂਕਿ ਚੜਾਈ ਵਾਲੀ ਸੜਕ ਹੈ ਤੇ ਅਗਰ ਕੋਈ ਟਰੱਕ ਹੋਵੇ ਤੇ ਉਸ ਤੋਂ ਪਿੱਛਾ ਰਹਿਣਾ ਹੈ। Il pannello integrativo raffigurato indica ਕਹਿੰਦਾ ਪਨੇਲੋ ਦੱਸ ਰਹੀ ਹੈ di circolare ad una velocità prudenziale ਕਹਿੰਦਾ ਇੱਕ ਮੁਖਤਾਜ ਸਪੀਡ ਤੇ ਚੱਲਣਾ ਮਤਲਬ ਐਸੀ ਸਪੀਡ ਰੱਖਣੀ ਹੈ ਜਿਹਦੇ ਨਾਲ ਕੋਈ ਖਤਰਾ ਨਾ ਬਣੇ per evitare incidenti accident ਤੋਂ ਬਚਣੇ ਵਾਸਤੇ con gli autocarri ਟਰੱਕਾਂ ਦੇ ਨਾਲ che potrebbero stare davanti ਜਿਹੜੇ ਤੁਹਾਡੇ ਅੱਗੇ ਹੋ ਸਕਦੇ ਨੇ। ਵੇਰੋ ਜੀ ਇਸ ਨਿਸ਼ਾਨ ਦਾ ਹੀ ਮਤਲਬ ਹੈ। ਅੱਛਾ ਜੀ 4 ਨੰਬਰ ਸਵਾਲ। ਅੱਛਾ 4 ਨੰਬਰ ਸਵਾਲ ਮੈਂ ਪੜ੍ਹਨੇ ਤੋਂ ਪਹਿਲਾਂ ਦੱਸ ਦੇਵਾਂ ਕਿ ਅਗਰ ਤੁਸੀਂ ਚੌਕ ਦੇ ਨਜ਼ਦੀਕ ਪਹੁੰਚਦੇ ਹੋ ਜਿੱਥੇ ਤੇ ਕੁਰਸੀਆ ਚੇਂਜ ਕਰਨ ਦੀ ਇਜਾਜ਼ਤ ਹੁੰਦੀ ਉੱਥੇ ਤੇ ਅਸੀਂ ਕੁਰਸੀਆ ਚੇਂਜ ਕਰ ਸਕਦੇ ਹਾਂ, ਠੀਕ ਹੈ। ਜਦੋਂ ਕੰਟੀਨਿਊ ਲੈਣ ਸ਼ੁਰੂ ਹੋ ਜਾਏ ਤੇ ਉੱਥੇ ਫਿਰ ਅਸੀਂ ਕੁਰਸੀਆ ਚੇਂਜ ਨਹੀਂ ਕਰ ਸਕਦੇ, ਠੀਕ ਹੈ। ਮਸਲਨ ਅਗਰ ਕੋਈ ਡਾਇਰੈਕਸ਼ਨ ਵਾਲੇ ਕੁਰਸੀਏ ਸਾਣ ਵੀ ਇੱਕ ਕੁਰਸੀਆ ਸੱਜੇ ਮੁੜਨ ਦੀ ਤੁਹਾਨੂੰ ਇਜਾਜ਼ਤ ਦਿੰਦਾ, ਇੱਕ ਖੱਬੇ ਮੁੜਨ ਦੀ, ਇੱਕ ਸਿੱਧਿਆਂ ਜਾਣੇ ਦੀ। ਤੁਸਾਂ ਮੁੜਨਾ ਸੀ ਸੱਜੇ, ਜਾਣਾ ਸੀ ਸੱਜੀ ਸਾਈਡ ਤੇ, ਲੇਕਿਨ ਤੁਸਾਂ ਕੁਰਸੀਆ ਉਹ ਫੜ ਲਿਆ ਖੱਬੀ ਸਾਈਡ ਤੇ ਜਾਣ ਵਾਲਾ ਤੇ ਅਸੀਂ ਕੁਰਸੀਆ ਵੀ ਚੇਂਜ ਨਹੀਂ ਕਰ ਸਕਦੇ। ਅਗਰ ਕੰਟੀਨਿਊ ਲੈਣਾ ਸ਼ੁਰੂ ਹੋ ਗਈਆਂ ਨਾ ਤੇ ਫਿਰ ਇਹ ਕੀ ਕਰਨਾ ਹੈ, ਉੱਥੋਂ ਕੁਰਸੀਆ ਚੇਂਜ ਨਹੀਂ ਕਰਨਾ, ਫਿਰ ਜਿੱਧਰ ਉਹ ਕੁਰਸੀਆ ਜਾਣ ਦੀ ਇਜਾਜ਼ਤ ਦਿੰਦਾ ਉਧਰ ਚਲਿਆ ਜਾਣਾ, ਠੀਕ ਹੈ। ਤੇ ਅੱਗੋਂ ਕਿਤੇ ਜਾ ਕੇ ਫਿਰ ਵਾਪਸ ਤੁਸੀਂ ਆ ਸਕਦੇ ਹੋ, ਠੀਕ ਹੈ। ਇਹ ਨਹੀਂ ਕਰਨਾ ਵੀ ਉੱਥੋਂ ਹੀ ਅਸੀਂ ਕੋਈ ਡਾਇਰੈਕਸ਼ਨ ਚੇਂਜ ਕਰੀਏ। ਅਗਰ ਸਵਾਲ ਵਿੱਚ ਇਸ ਤਰ੍ਹਾਂ ਕਵੇ ਤੇ ਫਾਲਸੋ ਕਰ ਦੇਣਾ, ਠੀਕ ਹੈ। ਚੌਥਾ ਸਵਾਲ ਜੀ, quando giunti in prossimità di un incrocio ਕਹਿੰਦਾ ਜਦੋਂ ਚੌਕ ਦੇ ਨਜ਼ਦੀਕ ਪਹੁੰਚਦੇ ਹੋ ci accorgiamo ਸਾਨੂੰ ਪਤਾ ਲੱਗਦਾ ਹੈ ਜਾਂ ਕਹਿ ਲਓ ਕਿ ਅਸੀਂ ਨੋਟ ਕਰਨੇ ਆ di aver sbagliato la corsia di preselezione ਵੀ ਅਸਾਂ ਕੁਰਸੀਆ ਗਲਤ ਫੜ ਲਿਆ, ਗਲਤ ਸਿਲੈਕਟ ਕਰ ਲਿਆ। dobbiamo accostarci sulla destra ਕਹਿੰਦਾ accostarci sulla destra ਹੋ ਜਾਓ ਮਤਲਬ ਸੱਜੀ ਸਾਈਡ ਤੇ ਨਜ਼ਦੀਕ ਹੋ ਜਾਓ। ਇਹ ਫਿਰ ਮਾਰਚ ਤੇ ਕਹਿੰਦਾ ਅਸਾਂ ਰੁਕ ਜਾਣਾ ਹੈ finché non sia passata la colonna ਜਿਤਨੀ ਦੇਰ ਲਾਈਨ ਗੁਜ਼ਰ ਨਹੀਂ ਜਾਂਦੀ ਦਈ ਵਹੀਕੁਲੀ ਗੱਡੀਆਂ ਦੀ ਕਿ ਸੇਗੁਣ ਜਿਹੜੀਆਂ ਸਾਡੇ ਪਿੱਛੇ ਨੇ। ਫਾਲਸੋ ਜੀ ਉਹਦਾ ਕਹਿਣ ਦਾ ਮਤਲਬ ਇਹ ਵੇ ਤੁਸੀਂ ਕੁਰਸੀਆ ਗਲਤ ਫੜ ਲਿਆ, ਸੱਜੀ ਸਾਈਡ ਤੇ ਨਜ਼ਦੀਕ ਹੋ, ਸੱਜੀ ਸਾਈਡ ਤੇ ਕਿਨਾਰੇ ਤੇ ਹੋ ਕੇ ਰੁਕ ਜਾਓ। ਜਦੋਂ ਪਿੱਛੇ ਵਾਲੀਆਂ ਗੱਡੀਆਂ ਗੁਜ਼ਰ ਜਾਣ ਫਿਰ ਤੁਸੀਂ ਆਪਣੀ ਸਾਈਡ ਤੇ ਜਿੱਧਰ ਜਾਣਾ ਚਾਹੁੰਦੇ ਸੋ ਉਧਰ ਚਲੇ ਜਾਵੇ। ਫਾਲਸੋ ਜੀ ਇਸ ਤਰ੍ਹਾਂ ਨਹੀਂ ਹੁੰਦਾ। 5 ਨੰਬਰ ਸਵਾਲ, ਇਹ opportuno ਕਹਿੰਦਾ ਚਾਹੀਦਾ che il conducente di un autoveicolo ਗੱਡੀ ਦਾ ਡਰਾਈਵਰ ਹੈ in sosta sul lato sinistro in una strada urbana senso unico ਕਹਿੰਦਾ ਸੈਂਸੋ ਉਨੀਕੋ ਸੜਕ ਤੇ ਖੱਬੀ ਸਾਈਡ ਤੇ ਡਰਾਈਵਰ ਸੋਸਤਾ ਕਰਦਾ, ਉਹਨੂੰ ਚਾਹੀਦਾ ਹੈ ricordi al passeggero ਵੀ ਪੈਸੇਂਜਰ ਨੂੰ ਯਾਦ ਕਰਾਵੇ ਜਾਂ ਕਵੇ di prestare particolare attenzione ਵੀ ਖਾਸ ਧਿਆਨ ਦੇਣਾ ai veicoli ਉਹਨਾਂ ਗੱਡੀਆਂ ਤੇ ਕਿ ਸੋਪਰਾ ਜੂੰਗੋਨ ਜਿਹੜੀਆਂ ਆ ਰਹੀਆਂ ਨੇ prima di aprire la portiera ਦਰਵਾਜ਼ਾ ਖੋਲ੍ਹਣ ਤੋਂ ਪਹਿਲਾਂ। ਵੇਰੋ ਜੀ ਜਦੋਂ ਗੱਡੀ ਸਾਈਡ ਤੇ ਲਾਉਂਦੇ ਹੋ ਕਿਸੇ ਬੰਦੇ ਉਤਰਨਾ ਹੈ ਤੇ ਡਰਾਈਵਰ ਦਾ ਕੰਮ ਹੈ ਕਿ ਉਸ ਪੈਸੇਂਜਰ ਨੂੰ ਕਵੇ ਕਿ ਦਰਵਾਜ਼ਾ ਖੋਲ੍ਹਣ ਤੋਂ ਪਿੱਛੋਂ ਵੇਖ ਲਵੇ ਜੇ ਅਗਰ ਉਹ ਗੱਡੀ ਸਾਈਕਲ ਮੋਟਰਸਾਈਕਲ ਤੇ ਨਹੀਂ ਹੁੰਦਾ ਪਿਆ, ਠੀਕ ਹੈ। ਵੇਰੋ 6ਵਾਂ ਸਵਾਲ ਜੀ, se il veicolo è dotato di airbag ਕਹਿੰਦਾ ਅਗਰ ਗੱਡੀ ਨੂੰ 에ਅਰਬੈਗ ਲੱਗੇ ਨੇ ਫਰੰਟਾਲੀ ਸਾਹਮਣੇ ਵਾਲੇ ਇਹ ਲੈਤਰਾਲੀ ਤੇ ਸਾਈਡਾਂ ਵਾਲੇ ਵੀ si può fare meno di allacciare la cintura di sicurezza ਕਹਿੰਦਾ può fare meno di allacciare ਵੀ ਤੁਸੀਂ ਨਾ ਬੰਨੋ la cintura di sicurezza ਬੈਲਟ ਜਿਹੜਾ ਵੇ ਅਗਰ ਉਹਦੇ ਵਿੱਚ 에ਅਰਬੈਗ ਲੱਗੇ ਨੇ। ਫਾਲਸੋ ਜੀ ਬੈਲਟ ਜਿਹੜਾ ਹੈ ਉਹਦਾ ਕੰਮ ਆਪਣਾ ਹੈ, 에ਅਰਬੈਗ ਦਾ ਆਪਣਾ ਕੰਮ ਹੈ। 7 ਨੰਬਰ ਸਵਾਲ ਜੀ, se un infortunato della strada ਕਹਿੰਦਾ ਸੜਕ ਤੇ ਜ਼ਖਮੀ ਹੈ ਇਹ cosciente ਤੇ ਹੋਸ਼ ਵਿੱਚ ਹੈ ma ha avuto un trauma ਲੇਕਿਨ ਉਹਨੂੰ ਸੱਟ ਲੱਗੀ ਹੈ della gabbia torace ਸੀਨੇ ਦੇ ਪਿੰਜਰੇ ਤੇ ਸੀਨੇ ਕਹਿ ਲਓ con ferita visibile ਤੇ ਕਹਿੰਦਾ ਜ਼ਖਮ ਨਜ਼ਰ ਆ ਰਿਹਾ ਹੈ ਇਹ profonda ਤੇ ਗਹਿਰਾ ਜ਼ਖਮ ਹੈ
ਬਜ਼ੋਨੀਆ ਕੰਪ੍ਰੇਮਰੇ ਸੂਬੀਟੋ ਕਹਿੰਦਾ ਉਹਨੂੰ ਫੌਰਨ ਦਬਾਓ, ਮਤਲਬ ਉਸ ਜ਼ਖਮ ਨੂੰ ਦਬਾਓ ਤੋਂ। ਕੌਣ ਉਨ ਪਾਨੋ ਪੁਲੀਟੋ ਸਾਫ਼ ਕੱਪੜੇ ਦੇ ਨਾਲ ਵੇਰੋ, ਅਗਰ ਕਿਸੇ ਨੂੰ ਜ਼ਖਮ ਹੋਇਆ ਤਾਂ ਸਾਫ਼ ਕੱਪੜਾ ਲੈ ਕੇ ਉਹ ਦਬਾਣਾ ਤਾਂ ਕਿ ਉਹਦਾ ਖੂਨ ਰੁਕੇ। 8ਵਾਂ ਸਵਾਲ ਜੀ, su strada ha due corsie a doppio senso circolazione, ਕਹਿੰਦਾ doppio senso ਸੜਕ ਤੇ ਦੋ ਕੁਰਸੀਏ ਨੇ। in presenza del segnale raffigurato ਤੇ ਇਸ ਨਿਸ਼ਾਨ ਦੀ ਮੌਜੂਦਗੀ ਦੇ ਵਿੱਚ ਇਹ opportuno ਚਾਹੀਦਾ ਹੈ fare particolare attenzione, ਕਹਿੰਦਾ ਖਾਸ ਧਿਆਨ ਕਰਨਾ ਚਾਹੀਦਾ ਹੈ ai veicoli ਉਹਨਾਂ ਗੱਡੀਆਂ ਤੇ provenienti dal senso opposto, ਜਿਹੜੀਆਂ ਆਪੋਜ਼ਿਟ ਸਾਈਡ ਤੋਂ ਆਉਂਦੀਆਂ ਨੇ। ਫਿਰ ਉਹ ਮੋੜ ਦੇ ਵਿੱਚ ਇਸ ਚੀਜ਼ ਦਾ ਖਾਸ ਧਿਆਨ ਕਰਨਾ ਹੈ। alla guida di un veicolo, ਕਹਿੰਦਾ ਗੱਡੀ ਚਲਾ ਰਹੇ ਹੋ in vicinanza di una piazzola di fermata di autobus per scolari, ਤੇ ਤੁਸੀਂ ਜਿਹੜਾ ਬੱਸ ਦਾ ਫਿਰਮਾਤਾ ਹੁੰਦਾ ਹੈ, ਸਕੂਲ ਬੱਸ ਦਾ ਜਿਹੜਾ ਫਿਰਮਾਤਾ ਹੁੰਦਾ ਹੈ, ਕਹਿੰਦਾ ਉਹਦੇ ਨਜ਼ਦੀਕ ਹੋ। occorre fare attenzione allo scolabus, ਕਹਿੰਦਾ ਸਕੂਲ ਬੱਸ ਤੇ ਧਿਆਨ ਕਰਨਾ ਜ਼ਰੂਰੀ ਹੈ ਕਿ dopo la fermata, ਵੀ ਉਹ ਫਿਰਮਾਤੇ ਤੋਂ ਬਾਅਦ ਜਿਹੜੀ ਹੈ farà करे di sicuramente retromarcia, ਕਹਿੰਦਾ ਫਿਰਮਾਤੇ ਤੋਂ ਬਾਅਦ ਲਾਜ਼ਮੀ ਉਹ retromarcia करे ਦੀ, ਫਾਲਸੂ ਇੱਕ ਜ਼ਰੂਰੀ ਤੇ ਨਹੀਂ ਵੀ ਉਹ ਰੁਕੀ ਹੈ ਤੇ ਉਸ ਲਾਜ਼ਮੀ retromarcia ਕਰਨਾ ਹੈ। 10ਵਾਂ ਸਵਾਲ ਜੀ, ਨਿਸ਼ਾਨ ਜਿਹੜਾ ਹੈ ਆਲ ਸਟੇਸ਼ਨੇ ਦਾ ਵੇ ਤੇ ਜਿੱਥੇ ਆਟੋਸਟਰਾਦਾ ਤੇ ਹੋ ਸਕਦਾ ਹੈ। il segnale raffigurato segnala, ਨਿਸ਼ਾਨ ਦੱਸ ਰਿਹਾ la presenza di un comando stazione carabinieri, ਕਹਿੰਦਾ comando stazione carabinieri ਮਤਲਬ ਕਾਰਾਬਨੇਰੀ ਦਾ ਜਿਹੜਾ ਕਜ਼ੇਰਮਾ ਹੁੰਦਾ ਉਹ ਵੇ। ਕੌਣ ਪੋਸਟੋ ਦੀ ਬਲੋਕੋ, ਪੋਸਟੋ ਦੀ ਬਲੋਕੋ ਨਾਲ, ਫਾਲਸੋ ਜੀ ਇਹ ਕਾਰਾਬਨੇਰੀ ਨਾਲ ਦਾ ਕੋਈ ਤਲਕ ਨਹੀਂ। ਅੱਛਾ ਜੀ, 11ਵਾਂ ਸਵਾਲ, ਐਡ ਇਸ਼ਾਰੇ 11ਵੇਂ ਸਵਾਲ ਤਸਵੀਰ ਤੋਂ ਨਜ਼ਰ ਆ ਰਹੀ ਹੈ, ਇਹ ਇਸ਼ਾਰੇ ਹੋਣੇ ਵਾਸਤੇ ਘੱਟੋ ਘੱਟ 3 ਕੁਰਸੀ ਹੋਣੇ ਲਾਜ਼ਮੀ ਨੇ। il semaforo di corsie reversibili in figura, ਕਹਿੰਦਾ ਜਿਹੜੇ ਕੁਰਸੀਏ ਰਿਵਰਸੀਬਲੀ ਨੇ, ਇਸ਼ਾਰੇ ਜਿਹੜੇ ਨੇ ਦੀ ਕੁਰਸੀਏ ਰਿਵਰਸੀਬਲੀ ਵਾਲੇ ਇਹ ਪੋਸਟੋ ਕਹਿੰਦੇ ਲੱਗੇ ਨੇ su una carreggiata con almeno 3 ਕੁਰਸੀਏ, ਉਸ carreggiata ਜਿਹਦੇ ਘੱਟੋ ਘੱਟ 3 ਕੁਰਸੀਏ ਨੇ ਵੇਰੋ। 12ਵਾਂ ਸਵਾਲ ਜੀ, in una strada a doppio senso circolazione, doppio senso ਸੜਕ ਦੇ ਵਿੱਚ se si vede un pallone, ਅਗਰ ਤੁਸੀਂ ਇੱਕ ਬਾਲ ਵੇਖਦੇ ਹੋ rotolare sulla carreggiata ਉੱਤੇ ਰਿੜਦਿਆ ਹੋਇਆ, bisogna scansarlo, ਕਹਿੰਦਾ ਉਹਨੂੰ scansarlo ਕਰ ਲੈ, ਮਤਲਬ ਉਹ ਜਿਹੜਾ ਬਾਲ ਗੇਂਦ ਹੁੰਦਾ ਹੈ ਉਹਦੀ ਸਾਈਡ ਤੋਂ ਗੁਜ਼ਰ ਜਾਣਾ ਹੈ। anche invadendo la corsia apposta, ਕਹਿੰਦਾ ਆਪੋਜ਼ਿਟ ਕੁਰਸੀਏ ਵਿੱਚ ਜਾ ਕੇ ਵੀ, ਭਾਵੇਂ ਤੁਹਾਨੂੰ ਦੂਸਰੀ ਸਾਈਡ ਤੇ ਦੂਸਰੇ ਕੁਰਸੀਏ ਵਿੱਚ ਜਾਣਾ ਪਵੇ, ਉਧਰੋਂ ਜਾ ਕੇ ਉਹ ਜਿਹੜਾ ਬਾਲ ਹੈ ਪਲੀਨਾ ਵੇ ਉਹਦੀ ਸਾਈਡ ਤੋਂ ਵੀ ਗੁਜ਼ਰ ਜਾਓ ਫਾਲਸੋ। 13 ਨੰਬਰ ਜੀ, su una strada a doppio senso di marcia, ਕਹਿੰਦਾ doppio senso ਸੜਕ ਦੇ ਉੱਤੇ per svoltare a sinistra, ਖੱਬੇ ਮੁੜਨੇ ਵਾਸਤੇ ci si deve tenere lungo il margine destro della carreggiata, ਤੇ ਕਹਿੰਦਾ ਤੁਸੀਂ ਰਹਿਣਾ ਵੇ carreggiate ਦੇ ਸੱਜੇ ਕਿਨਾਰੇ ਤੇ, ਅਗਰ ਖੱਬੇ ਮੁੜਨਾ ਤੇ ਕਹਿੰਦਾ ਸੱਜੇ ਕਿਨਾਰੇ ਤੇ ਰਹੋ ਫਾਲਸੋ ਜੀ। ਅਗਰ doppio senso ਸੜਕ ਹੈ ਅਸੀਂ ਖੱਬੇ ਮੁੜਨਾ ਚਾਹੁੰਦੇ ਤੇ ਅਸਾਂ ਸੈਂਟਰ ਦੇ ਨਜ਼ਦੀਕ ਆਉਣਾ ਹੈ। 14ਵਾਂ, nel caso di ingombro della carreggiata, ਕਹਿੰਦਾ ਉਹ ਸੂਰਤ ਹੈ ਜਦੋਂ carreggiate ਤੇ ingombro ਮਤਲਬ ਰੁਕਾਵਟ ਹੈ, per caduta accidentale del carico, ਸਮਾਨ ਡਿੱਗਣੇ ਦੇ ਨਾਲ, il conducente deve rendere sollecitamente libero, ਕਹਿੰਦਾ ਡਰਾਈਵਰ ਜਲਦੀ ਨਾਲ ਉਹਨੂੰ ਖਾਲੀ ਕਰੇ ਉਸ carreggiate ਨੂੰ, ਉਸ ਰੁਕਾਵਟ ਨੂੰ, per quanto possibile, ਜਿਤਨਾ ਮੁਮਕਨ ਹੋ ਸਕਦਾ ਹੈ il transito ਚੱਲਣੇ ਵਾਸਤੇ। ਫਿਰ 15 ਨੰਬਰ ਸਵਾਲ ਜੀ, la revoca della patente, ਕਹਿੰਦਾ ਲਾਇਸੈਂਸ ਰਿਵੋਕਾ ਹੁੰਦਾ ਹੈ può essere disposta, ਹੋ ਸਕਦਾ ਹੈ quando il conducente, ਜਦੋਂ ਡਰਾਈਵਰ guida ਡਰਾਈਵਿੰਗ ਕਰਦਾ ਪਿਆ senza averla con sé, ਬਿਨਾਂ ਕੋਲ ਰੱਖਣੇ ਤੋਂ, ਮਤਲਬ ਜਿਸ ਤਰ੍ਹਾਂ ਮੈਂ ਲਾਇਸੈਂਸ ਕੀਤੀ ਹੈ, ਮੈਂ ਗੱਡੀ ਚਲਾਉਣਾ ਪਿਆ, ਲਾਇਸੈਂਸ ਮੇਰੇ ਕੋਲ ਘਰ ਰਹਿ ਗਿਆ, ਕੋਲ ਕੋਈ ਨਹੀਂ, ਤੇ ਕਹਿੰਦਾ ਅਗਰ ਇਸ ਤਰ੍ਹਾਂ ਹੁੰਦਾ ਫਿਰ ਲਾਇਸੈਂਸ ਰਿਵੋਕਾ ਹੋ ਜਾਏਗਾ ਫਾਲਸੋ, ਜੁਰਮਾਨਾ ਹੋਵੇਗਾ ਕੋਈ 30 ਤੋਂ 35 ਯੂਰੋ। 16 ਨੰਬਰ ਸਵਾਲ ਜੀ, ਕੀ ਹੈ civilmente obbligato, ਕਹਿੰਦਾ ਜਿਹਦੇ ਤੇ civilmente obbligato ਮਤਲਬ ਸਿਵਲ ਕੋਡ ਲੱਗ ਗਈ ਹੈ, obbligato a risarcire i danni provocati, ਵੀ ਉਹਦੇ ਤੇ ਨੁਕਸਾਨ ਭਰਨਾ obbligato ਹੋ ਗਿਆ, ਲਾਗੂ ਹੋ ਗਿਆ ਦਾ un sinistro stradale, ਜਿਹੜਾ ਰੋਡ ਐਕਸੀਡੈਂਟ ਵਿੱਚ ਕੀਤਾ ਸੂ। in alternativa, po in alternativa, ਕਹਿੰਦਾ ਉਹ ਇਹਦੇ ਬਦਲੇ ਜਿਹੜਾ ਨੁਕਸਾਨ ਭਰਨਾ ਇਹਦੇ ਬਦਲੇ chiedere, ਉਹ ਕਹਿ ਸਕਦਾ ਹੈ ਕਿ la propria patente di guida sia revocata, ਵੀ ਤੁਸੀਂ ਮੇਰਾ ਲਾਇਸੈਂਸ ਜਿਹੜਾ ਰਿਵੋਕਾਤਾ ਕਰ ਦਿਓ, ਕੈਂਸਲ ਕਰ ਲਿਓ, ਵੀ ਨੁਕਸਾਨ ਮੈਂ ਨਹੀਂ ਭਰਨਾ ਤੇ ਤੁਸੀਂ ਮੇਰਾ ਲਾਇਸੈਂਸ ਕੈਂਸਲ ਕਰ ਦਿਓ ਫਾਲਸੋ ਜੀ, ਇਸ ਤਰ੍ਹਾਂ ਨਹੀਂ ਹੁੰਦਾ। 17 ਨੰਬਰ, ਇਹਦਾ ਨਿਸ਼ਾਨ ਮੇਨ ਸੜਕ ਤੇ ਲੱਗਿਆ ਹੁੰਦਾ ਹੈ, ਠੀਕ ਹੈ, ਤੇ ਮੇਨ ਸੜਕ ਵਾਲਿਆਂ ਦੀ ਪਹਿਲ ਤੇ ਇਸ ਨਿਸ਼ਾਨ ਤੋਂ ਪਹਿਲਾਂ ਪ੍ਰੈਸੀਡੈਂਸ ਵਾਲਾ ਨਿਸ਼ਾਨ ਵੀ ਲੱਗਿਆ ਹੋ ਸਕਦਾ ਹੈ। il segnale raffigurato, ਨਿਸ਼ਾਨ ਦਿਖਾਇਆ ਗਿਆ può essere preceduto, ਕਹਿੰਦਾ ਇਸ ਤੋਂ ਪਹਿਲਾਂ ਹੋ ਸਕਦਾ ਹੈ del segnale dritto di precedenza, dritto di precedenza ਵਾਲਾ ਨਿਸ਼ਾਨ ਵੇਰੋ ਹੋ ਸਕਦਾ ਹੈ। 18 ਨੰਬਰ ਜੀ,
Il segnale raffigurato indica ਨਿਸ਼ਾਨ ਦੱਸ ਰਿਹਾ la direzione, ਕਹਿੰਦਾ ਨਿਸ਼ਾਨ ਡਾਇਰੈਕਸ਼ਨ ਦੱਸ ਰਿਹਾ da seguire, ਜਿਹਨੂੰ ਤੁਸੀਂ ਫਾਲੋ ਕਰਨਾ ਹੈ ਜਾਂ ਜਿੱਧਰ ਜਾਣਾ ਜੇ, per arrivare in una discarica, ਇੱਕ discarica ਤੇ ਪਹੁੰਚਣੇ ਵਾਸਤੇ। ਫਾਲਸੋ ਜੀ। 19 ਨੰਬਰ, lo spazio di frenatura aumenta, ਕਹਿੰਦਾ spazio di frenatura ਵੱਧ ਜਾਏਗੀ se la strada è in salita, ਅਗਰ ਸੜਕ ਚੜਾਈ ਵਾਲੀ ਹੈ। ਫਾਲਸੋ ਜੀ, ਅਗਰ ਸੜਕ ਚੜਾਈ ਵਾਲੀ ਹੈ spazio di frenatura ਘਟੇਗੀ, diminuisce ਹੋਵੇਗੀ। 20 ਨੰਬਰ ਜੀ, durante un sorpasso in autostrada, ਕਹਿੰਦਾ ਓਵਰਟੇਕ ਦੇ ਦੌਰਾਨ ਆਟੋਸਟਰਾਦੇ ਵਿੱਚ può essere causa di incidente, accident ਦੀ ਵਜ੍ਹਾ ਹੋ ਸਕਦੀ ਹੈ improvviso spostamento, ਜਿਹੜਾ ਤੁਸੀਂ ਇੱਕੋ ਦਮ ਸ਼ਿਫਟ ਹੁੰਦੇ ਹੋ sulla corsia di sorpasso, ਓਵਰਟੇਕ ਵਾਲੇ ਕੁਰਸੀਏ ਤੇ di uno dei veicoli che procedono, ਉਸ ਗੱਡੀ ਉਹਨਾਂ ਗੱਡੀਆਂ ਦੇ ਨਾਲ ਜਿਹੜੀਆਂ ਚਲਦੀਆਂ ਪਈਆਂ। ਵੇਰੋ ਅਗਰ ਤੁਸੀਂ ਓਵਰਟੇਕ ਕਰਨਾ ਹੈ ਤੇ ਇੱਕੋ ਦਮ ਤੁਸੀਂ ਦੂਸਰੇ ਕੁਰਸੀਏ ਵਿੱਚ ਜਾਂਦੇ ਹੋ ਉੱਥੇ ਜਿਹੜੀਆਂ ਗੱਡੀਆਂ ਨੇ ਉਹਨਾਂ ਨਾਲ ਐਕਸੀਡੈਂਟ ਹੋ ਸਕਦਾ ਹੈ, ਇੱਕ ਵਜ੍ਹਾ ਹੋ ਸਕਦੀ ਹੈ ਐਕਸੀਡੈਂਟ ਦੀ। ਠੀਕ ਹੈ ਜੀ। ਵੇਰੋ 21 ਨੰਬਰ ਜੀ, 21 ਨੰਬਰ ਜਿਹੜਾ ਨਿਸ਼ਾਨ ਨਜ਼ਰ ਆ ਰਿਹਾ ਬੈਟਰੀ ਦਾ, ਅਗਰ ਇਹ ਚਲਦਿਆਂ ਹੋਇਆ ਸਪੀ ਆਨ ਹੋ ਜਾਏ ਰੋਸੋ ਕਲਰ ਦਾ, ਤੇ ਇਹਦਾ ਮਤਲਬ ਇਹ ਹੁੰਦਾ ਹੈ ਕਿ ਜਨਰੇਟਰ ਜਿਹੜਾ ਬੈਟਰੀ ਨੂੰ ਸਹੀ ਤਰ੍ਹਾਂ ਰਿਚਾਰਜ ਨਹੀਂ ਕਰ ਰਿਹਾ, ਜਾਂ ਨਹੀਂ ਕਰਦਾ ਪਿਆ, ਤੇ ਜਾਂ ਜਿਸ ਤਰ੍ਹਾਂ ਹੋਣੀ ਚਾਹੀਦੀ ਉਸ ਤਰ੍ਹਾਂ ਨਹੀਂ ਕਰਦਾ ਪਿਆ। ਠੀਕ ਹੈ। una spia di colore rosso, ਕਹਿੰਦਾ ਸਪੀਆ ਲਾਲ ਕਲਰ ਦਾ, contra segnata dal simbolo di figura, ਤੇ ਇਹ ਨਿਸ਼ਾਨ ਨਹੀਂ ਕਰਦਾ ਹੈ। se accesa durante la marcia, ਵੀ ਅਗਰ ਇਹ ਚਲਦਿਆਂ ਹੋਇਆ ਆਨ ਹੋ ਗਿਆ, indica ਦੱਸ ਰਿਹਾ ਕਿ il generatore di corrente, ਜਿਹੜਾ ਜਨਰੇਟਰ ਹੈ, non carica la batteria, ਬੈਟਰੀ ਨੂੰ ਕਾਰਿਕਾ ਨਹੀਂ ਕਰਦਾ ਪਿਆ, ਰਿਚਾਰਜ ਨਹੀਂ ਕਰਦਾ ਪਿਆ। ਵੇਰੋ 22 ਨੰਬਰ ਜੀ। ਅੱਛਾ ਜੀ, ਪਹਿਲੀ ਮੈਂ ਦੱਸ ਦੇਵਾਂ ਕਿ ਤੁਹਾਡੇ ਸਮਝਣਾ ਫਿਰ ਆਸਾਨੀ ਹੋ ਜਾਂਦੀ ਹੈ ਕਿ ਜਿਹੜਾ ਬੰਦਾ ਜਿਸ ਗੱਡੀ ਚਲਾਣੀ ਹੈ ਉਹਨੂੰ ਉਹਦੇ ਵਾਸਤੇ ਬਿਹਤਰ ਇਹ ਵੇ ਕਿ ਉਹ ਜ਼ਿਆਦਾ ਖਾਣਾ ਨਾ ਖਾਵੇ ਜਾਂ ਕੋਈ ਐਸੀ ਖੁਰਾਕ ਨਾ ਖਾਵੇ ਜਿਹੜੀ ਹਜ਼ਮ ਨਾ ਹੁੰਦੀ ਹੋਵੇ। ਠੀਕ ਹੈ। ਉਹਦੀ ਵਜ੍ਹਾ ਕੀ ਹੁੰਦੀ ਹੈ ਕਿ ਇੱਕ ਤਾਂ ਅਗਰ ਜ਼ਿਆਦਾ ਖਾਣਾ ਖਾ ਲਿਆ ਨੀਂਦ ਆਉਣ ਲੱਗ ਪੈਂਦੀ ਹੈ, ਤੇ ਦੂਸਰਾ ਜਿਹੜੇ ਟੈਂਪੀ ਜਿਹੜੀ ਰਿਫਲੈਕਸੀ ਹੁੰਦੇ ਨੇ, ਮਤਲਬ ਬੰਦੇ ਦਾ ਰਿਐਕਸ਼ਨ ਜਿਹੜਾ ਹੁੰਦਾ ਹੈ ਨਾ, ਬੰਦਾ ਥੋੜਾ ਲੇਜ਼ੀ ਹੋ ਜਾਂਦਾ ਸੌਖੇ ਲਫ਼ਜ਼ਾਂ 'ਚ। ਠੀਕ ਹੈ। alimentazione con cibi di difficile, ਕਹਿੰਦਾ ਐਸੀ ਚੀਬੀ ਖੁਰਾਕ difficile digestione, ਜਿਹਨੂੰ ਹਜ਼ਮ ਕਰਨਾ ਮੁਸ਼ਕਲ ਹੋਵੇ, può provocare, ਇਹ ਵਜ੍ਹਾ ਬਣ ਸਕਦੀ ਹੈ, ਸਬਬ ਬਣ ਸਕਦੀ ਹੈ una diminuzione dell'attenzione, ਧਿਆਨ ਘਟਾਣੇ ਦਾ, e un aumento dei tempi di reazione, ਤੇ tempi di reazione ਵੱਧ ਸਕਦਾ, ਮਤਲਬ ਤੁਹਾਡਾ ਰਿਐਕਸ਼ਨ ਦਾ ਟਾਈਮ ਵੀ ਤੁਸੀਂ ਥੋੜੇ ਸਲੋ ਹੋ ਜਾਓਗੇ, ਲੇਜ਼ੀ ਹੋ ਜਾਓਗੇ, ਇੱਡੀ ਜਲਦੀ ਤੁਸੀਂ ਰਿਐਕਟ ਨਹੀਂ ਕਰਨ ਲੱਗੇ। ਠੀਕ ਹੈ। ਵੇਰੋ ਇਹ ਚੀਜ਼ ਹੋ ਸਕਦੀ ਹੈ। interruttore di emergenza, ਜਿਹੜਾ ਐਮਰਜੈਂਸੀ ਵਾਲਾ ਬਟਨ ਹੈ, di cui sono muniti i veicoli a motore a due ruote, ਜਿਹੜਾ ਦੋ ਟਾਇਰਾਂ ਵਾਲੀਆਂ ਗੱਡੀਆਂ ਤੇ ਲੱਗੇ ਹੈ, ਜਿਹੜਾ ਉਹ ਸਟਾਰਟ ਕਰਨ ਵਾਲਾ ਬਟਨ ਹੁੰਦਾ ਹੈ। se guasto, ਕਹਿੰਦਾ ਅਗਰ ਖਰਾਬ ਹੋ ਗਿਆ, deve essere riparato al più presto, ਤੇ ਇਹਨੂੰ ਜਲਦੀ ਦੇ ਨਾਲ ਰਿਪਾਰਾਤੋ ਕਰ ਲਓ, ਰਿਪੇਅਰ ਕਰਵਾ ਲਓ। ਵੇਰੋ 24 ਨੰਬਰ ਸਵਾਲ ਜੀ। in presenza del segnale raffigurato, ਨਿਸ਼ਾਨ ਦਿਖਾਇਆ ਗਿਆ ਇਹਦੀ ਮੌਜੂਦਗੀ ਵਿੱਚ, e del semaforo a tre luci, ਕਹਿੰਦਾ ਇਹ ਤੇ ਇਸ਼ਾਰਾ ਤਿੰਨ ਲਾਈਟਾਂ ਵਾਲਾ, dobbiamo dare la precedenza, ਕਹਿੰਦਾ ਅਸਾਂ ਹੱਕ ਦੇਣਾ ਹੈ anche se il semaforo è a luce verde, ਭਾਵੇਂ ਕਹਿੰਦਾ ਉੱਤੇ ਇਸ਼ਾਰਾ ਵੇਰ ਦੇਵੇ। ਫਾਲਤੂ ਜੀ, ਅਗਰ ਇੱਥੇ ਇਸ਼ਾਰਾ ਲੱਗਿਆ ਇਸ ਨਿਸ਼ਾਨ ਤੇ ਫਿਰ ਅਗਰ ਵੇਰ ਦੇ ਨਿਸ਼ਾਨ ਹੈ, ਵੇਰ ਦੇ ਇਸ਼ਾਰਾ ਆਨ ਹੈ, ਤੇ ਫਿਰ ਅਸਾਂ ਇਸ਼ਾਰਾ ਪਹਿਲ ਦੇਣੀ ਨਹੀਂ, ਫਿਰ ਸਾਡੀ ਪਹਿਲ ਹੈ, ਕਿਉਂਕਿ ਇਸ਼ਾਰੇ ਦੇ ਹਿਸਾਬ ਨਾਲ ਚੱਲਣਾ ਹੈ। 5 ਨੰਬਰ ਜੀ, ਆਸਾਨ ਹੀ ਹੈ। se il segnale raffigurato indica, ਨਿਸ਼ਾਨ ਦੱਸ ਰਿਹਾ ਕਿ nelle vicinanze ਨਜ਼ਦੀਕ ਵੀ ਇਹ un'area di sosta, ਕਹਿੰਦਾ ਸੋਸਤੇ ਵਾਲਾ ਏਰੀਆ per autoveicoli, ਗੱਡੀਆਂ ਵਾਸਤੇ। ਫਾਲਸੋ ਜੀ, ਇਹ ਪੈਟਰੋਲ ਪੰਪ ਦਾ ਦੱਸ ਰਿਹਾ, ਸੋਸਤੇ ਦਾ ਨਹੀਂ ਦੱਸ ਰਿਹਾ। 26 ਨੰਬਰ ਸਵਾਲ ਜੀ। il valore della distanza di sicurezza, ਕਹਿੰਦਾ ਜਿਹੜਾ ਹਿਫਾਜ਼ਤੀ ਫਾਸਲਾ ਹੁੰਦਾ ਹੈ, deve essere stabilito, ਇਹ ਤੁਸੀਂ ਰੱਖਣਾ ਹੈ anche in base al tipo di veicolo di cui si è la guida, ਜਿਹੜੀ ਗੱਡੀ ਚਲਾ ਰਹੇ ਹੋ ਉਸ ਹਿਸਾਬ ਨਾਲ ਵੀ ਕਹਿੰਦਾ ਤੁਸੀਂ distanza di sicurezza ਰੱਖਣਾ। ਵੇਰੋ ਜੀ, ਅਗਰ ਤੁਸੀਂ ਕੋਈ ਲੋਡਰ ਗੱਡੀ ਚਲਾ ਰਹੇ ਹੋ ਜਿਹਦੇ ਉੱਤੇ ਵਜ਼ਨ ਜ਼ਿਆਦਾ ਹੈ, ਤੇ ਫਿਰ ਤੁਸੀਂ ਸਪੀਡ ਤੇ ਵੇਖਣੀ ਹੈ, ਲੇਕਿਨ ਜਿਹੜਾ ਗੱਡੀ ਦੇ ਉੱਤੇ ਵਜ਼ਨ ਹੈ ਉਸ ਹਿਸਾਬ ਨਾਲ ਵੀ distanza ਰੱਖਣਾ ਹੁੰਦਾ ਹੈ। 27 ਨੰਬਰ ਜੀ। ਅੱਛਾ ਜੀ, 27 ਦੀ ਉਹੀ ਚੀਜ਼ ਹੈ ਜੀ, B ਸੈਂਟਰ ਵਿੱਚ ਆ ਕੇ ਰੁਕੇ ਦੀ, ਫਿਰ R ਜਾਵੇ ਦੀ, ਫਿਰ N ਤੇ ਫਿਰ D। secondo le norme di precedenza, ਕਹਿੰਦਾ ਇਸ ਕਾਨੂੰਨ ਜਿਹੜਾ ਪ੍ਰੈਸੀਡੈਂਸ ਵਾਲਾ ਕਾਨੂੰਨ ਹੈ, ਇਹਦੇ ਮੁਤਾਬਕ nell'incrocio ਚੌਕ ਦੇ ਵਿੱਚ rappresentato in figura, ਜਿਹੜਾ ਤਸਵੀਰ ਦਿਖਾਇਆ ਗਿਆ, ਇੱਥੋਂ ਤੱਕ ਸਵਾਲ ਇਹ ਨਹੀਂ ਸਮਝੋ, ਫਜ਼ੂਲ ਹੀ ਹੁੰਦਾ ਹੈ। ਠੀਕ ਹੈ। il veicolo R, ਕਹਿੰਦਾ ਜਿਹੜੀ R ਗੱਡੀ ਹੈ,
ਪਾਸਾ ਗੁਜ਼ਰੇ ਦੀ dopo che il veicolo B ਬਾਅਦ ਵਿੱਚ ਜਦੋਂ B ਗੱਡੀ si è spostato al centro dell'incrocio ਜਦੋਂ ਚੌਕ ਦੇ ਸੈਂਟਰ ਵਿੱਚ ਸ਼ਿਫਟ ਹੋ ਜਾਂਦੀ B ਵੇਰੋ R ਗੱਡੀ ਬਾਅਦ ਵਿੱਚ ਹੀ ਗੁਜ਼ਰੇ ਦੀ ਜਦੋਂ B ਗੱਡੀ ਸੈਂਟਰ ਵਿੱਚ ਸ਼ਿਫਟ ਹੋ ਜਾਂਦੀ 28 ਨੰਬਰ ਜੀ il segnale mobile triangolo di pericolo ਕਹਿੰਦਾ ਜਿਹੜਾ ਟ੍ਰਾਇੰਗਲ ਵਾਲਾ ਨਿਸ਼ਾਨ ਹੁੰਦਾ ਜਦੋਂ ਗੱਡੀ ਖਰਾਬ ਹੋਏ ਜਿਹੜਾ ਜਗ ਪਿੱਛੇ ਰੱਖੀ ਤਾਂ ਉਹਦੀ ਗੱਲ ਕਰਨ ਲੱਗਾ deve essere posto sulla corsia ਕਹਿੰਦਾ ਇਹ ਕੁਰਸੀ ਉੱਤੇ ਰੱਖਣਾ ਹੈ occupata dal veicolo fermo ਜਿਹੜਾ ਕੁਰਸੀਆ ਬਿਜ਼ੀ ਹੈ ਜਿਹਦੇ ਉੱਤੇ ਗੱਡੀ ਰੁਕੀ ਹੈ ਉਹ ਦਲ carico caduto ਜਾਂ ਜਿਹੜੇ ਕੁਰਸੀ ਉੱਤੇ ਸਮਾਨ ਡਿੱਗ ਗਿਆ ਫਿਰ ਉਹ ਜੀ ਉੱਥੇ ਰੱਖੀਦਾ 29 ਨੰਬਰ percorrendo un lungo tunnel o traforo ਕਹਿੰਦਾ ਕਿ ਤੁਸੀਂ ਲੰਮੀ ਸੁਰੰਗ ਵਿੱਚ ਚੱਲਦੇ ਹੋ ਪਏ in caso di formazione di lunghe file dei veicoli ਉਹ ਸੂਰਤ ਜਦੋਂ ਗੱਡੀਆਂ ਦੀਆਂ ਲੰਮੀਆਂ ਲਾਈਨਾਂ ਲੱਗ ਜਾਣ ਸੁਰੰਗ ਵਿੱਚ ਇਹ opportuno ਚਾਹੀਦਾ ਹੈ aumentare la distanza di sicurezza che ਤੁਸੀਂ ਹਿਫਾਜ਼ਤੀ ਫਾਸਲਾ ਵਧਾ ਲਵੋ per scongiurare ਬਚਣੇ ਦੇ ਲਈ in caso di incendio ਉਹ ਸੂਰਤ ਜਦੋਂ ਅੱਗ ਲੱਗ ਜਾਵੇ il rapido propagarsi del fiamme ਵਿਸ਼ੋਲਿਆਂ ਨੂੰ ਜਲਦੀ ਤੋਂ ਵਧਣੇ ਤੋਂ ਬਚਾਉਣੇ ਵਾਸਤੇ ਕੀ ਕਰਨਾ ਹੈ ਤੁਸੀਂ distanza di sicurezza ਵਧਾ ਖਲੋਣਾ ਮਤਲਬ ਲੈਣਾ ਲੱਗੀਆਂ ਨੇ ਤੇ ਤੁਸੀਂ ਕੋਸ਼ਿਸ਼ ਕਰਨਾ ਹੈ ਅਗਲੀ ਗੱਡੀ ਤੋਂ ਦੂਰ ਪਿਛਾ ਖਲੋਣਾ ਹੈ ਕਿ ਅੱਲਾ ਨਾ ਕਰੇ ਸੁਰੰਗ ਵਿੱਚ ਕੋਈ ਐਸੀ ਚੀਜ਼ ਐਸਾ ਹਾਦਸਾ ਹੋ ਜਾਂਦਾ ਜਿਹਦੇ ਵਿੱਚ ਅੱਗ ਲੱਗ ਜਾਵੇ ਤੇ ਤਾਂ ਕਿ ਅੱਗ ਜਿਹੜੀ ਹੈ ਸਾਰੀ ਫੈਲ ਨਾ ਜਾਏ 3 ਨੰਬਰ ਜੀ per salvaguardare ambiente ਕਹਿੰਦਾ ਮਾਹੌਲ ਨੂੰ ਬਚਾਉਣੇ ਵਾਸਤੇ dal inquinamento atmosferico pollution ਆਲੂਦਗੀ ਤੋਂ bisogna premere più volte ਕਹਿੰਦਾ ਤੁਸੀਂ ਮਾਹੌਲ ਨੂੰ ਬਚਾਉਣੇ ਵਾਸਤੇ ਜ਼ਿਆਦਾ ਵਾਰੀ ਦਬਾਓ il pedale del acceleratore ਰੇਸ ਵਾਲਾ ਪੈਡਲ quando il veicolo è freddo ਜਦੋਂ ਗੱਡੀ ਠੰਡੀ ਹੋਵੇ ਫਾਲਤੂ ਜਿੰਨੀ ਵਾਰੀ ਉਹ ਪੈਡਲ ਦਬਾਓਗੇ ਤੇ ਉਹਨਾਂ ਗੱਡੀ ਤੇਲ ਜ਼ਿਆਦਾ ਖਾਏਗੀ ਤੇ ਉਹਦਾ ਧੂਆਂ ਮਾਰੇਗੀ ਤੇ ਫਿਰ ਇਹਦੇ ਨਾਲ ਮਾਹੌਲ ਤੁਸੀਂ ਪੋਲੂਸ਼ਨ ਤੋਂ ਬਚਾਉਣ ਨਹੀਂ ਲੱਗੇ ਤੁਸੀਂ ਜ਼ਿਆਦਾ ਮਾਹੌਲ ਨੂੰ ਗੰਦਾ ਕਰੋਗੇ ਜ਼ਿਆਦਾ ਆਲੂਦਗੀ ਪੋਲੂਸ਼ਨ ਵਧੇਗੀ ਠੀਕ ਹੈ ਜੀ ਲਓ ਜੀ ਅੱਜ ਦੀ ਵੀਡੀਓ ਕਾਫੀ ਹੈ ਤੇ ਇਨਸ਼ਾਅੱਲਾ ਇਹਨਾਂ ਇੱਕ ਮੈਸੇਜ ਵੀ ਬੜਾ ਇੱਕ ਪਿਆਰਾ ਜਿਹਾ ਮੈਸੇਜ ਸੈਂਡ ਕੀਤੀ ਹੈ ਮੈਂ ਉਹ ਵੀ ਤੁਹਾਨੂੰ ਸੁਣਾਵਾਂਗਾ ਤਾਂ ਕਿ ਜਿਹੜੇ ਸਟੂਡੈਂਟ ਕਰਦੇ ਨੇ ਪਏ ਉਹਨਾਂ ਦਾ ਹੌਸਲਾ ਵੱਧ ਜਾਏ ਠੀਕ ਹੈ ਜੀ